मैं तुहाडा प्रौणचारक मियाँ आसिफ अली ते मेरे नाल इस टाइम मौजूद है एक कुड़ी जिहड़ी कल्ली इंडिया तो पाकिस्तान पहुंच गई है। इन्हां नाल गलबात करदे हां जी। की नां तुहाडा? हाँ जी, मेरा नाम मनदीप कौर है। मनदीप कौर। ते कैसी तबीयत तुहाडी, ठीक हो? बहुत वधिया, थोड़ा जिहा इशू आया सी स्टार्टिंग च वेदर इशू, बट हुण ठीक आ। ते कित्थों आए हो तुसीं? मैं अमृतसर एरिया तो बिलोंग करदी हां। ते नाल कोई आया है घर वाला कि कल्ले ही? नहीं, मैं कल्ली ने अप्लाई कीता सी, मेरा कल्ली दा ही वीज़ा है, मैं कल्ली इत्थों तक खुद ते आई। नहीं ते कल्ली नूं अप्लाई कर लैण दित्ता घर वालिਆਂ ने? हाँ जी, बिल्कुल कोई इशू ही नहीं सी। अच्छा। हाँ, ते करदे की हो तुसीं उत्थे? मैं प्राइवेट ट्यूटर हां। अच्छा। हाँ जी। ते यानी कि घर वालिਆਂ चों किसी ने नहीं कहा भी कल्ली नहीं जाना? नहीं, किसी ने भी नहीं, मतलब कि वो खुद मतलब बड़ा ज़्यादा एक्साइटेड सी भी हाँ, मतलब मैं बहुत ज़्यादा एक्साइटेड ही कि मैं होर किते जा पावां जां ना जा पावां, पर मैं पाकिस्तान जाना है। ते पर उन्होंने भी मैनू एक बारी भी नहीं रोकिया, वो खुद मैनू बहुत सपोर्ट की उन्होंने भी, तू जा। अच्छा। हाँ जी। ਤੇ ਇੱਥੇ ਆਉਣ ਤੋਂ ਪਹਿਲੇ ਤੁਹਾਡੇ ਕੀ ਫੀਲਿੰਗ ਸੀਗੀਆਂ, ਕੀ ਜਜ਼ਬਾਤ ਸੀ ਕਿ ਮੈਂ ਜਾ ਰਿਹਾ ਪਾਕਿਸਤਾਨ? ਜਦੋਂ ਮੇਰਾ ਵੀਜ਼ਾ ਆਇਆ ਮੈਨੂੰ 3 ਦਿਨ ਤੱਕ ਤਾਂ ਨੀਂਦ ਨਹੀਂ ਆਈ, ਚਾਅ ਹੀ ਇੰਨਾ ਸੀ ਕਿ ਮੈਂ ਪਾਕਿਸਤਾਨ ਮਤਲਬ ਆਪਣੀ ਧਰਤੀ ਤੇ ਚੱਲੀ ਆ। ਠੀਕ ਆ, ਉਹ ਵੱਖਰੀ ਗੱਲ ਆ ਵੀ ਸਾਨੂੰ ਤਾਰਾਂ ਲਾ ਕੇ ਵੰਡ ਦਿੱਤਾ ਗਿਆ, ਬਟ ਇਹ ਵੀ ਧਰਤੀ ਉਹੀ ਆ ਸੇਮ। ਉੱਧਰ ਵੀ 3 ਦਿਨ ਤੱਕ ਮੈਂ ਬਿਲਕੁਲ ਨਹੀਂ ਸੁੱਤੀ, ਐਕਸਾਈਟਮੈਂਟ ਹੀ ਇੰਨੀ ਸੀ ਕਿ ਹਨਾ ਮੈਂ ਆਪਣੇ ਲੋਕਾਂ 'ਚ ਜਾ ਰਹੀ ਹਾਂ, ਆਪਣੇ ਲੋਕਾਂ ਨੂੰ ਮਿਲਣ ਜਾ ਰਹੀ ਹਾਂ। ਤੇ ਬਾਕੀ ਓਵਰਆਲ ਸਾਰਾ ਐਕਸਪੀਰੀਅੰਸ ਵੀ ਬਹੁਤ ਵਧੀਆ ਰਿਹਾ ਇੱਥੋਂ ਦਾ। ਅੱਛਾ। ਤੇ ਜਦੋਂ ਆਏ ਹੋ ਤੁਸੀਂ ਬਾਰਡਰ ਕ੍ਰਾਸ ਕੀਤਾ ਤੇ ਉਦੋਂ ਕਿਵੇਂ ਲੱਗਿਆ ਤੁਹਾਨੂੰ? ਉਹ ਫੀਲਿੰਗਸ ਬਹੁਤ ਵਧੀਆ ਸੀ, ਕਿਉਂਕਿ ਜਦੋਂ ਅਸੀਂ ਉੱਥੋਂ ਐਂਟਰ ਕੀਤੇ ਸਾਡਾ ਸਵਾਗਤ ਹੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਸੀ, ਫੁੱਲਾਂ ਦੇ ਹਾਰ ਪਾ ਕੇ ਸਾਡੇ ਉੱਪਰ ਫੁੱਲਾਂ ਦੀ ਵਰਖਾ ਕਰਕੇ। ਐਂਡ ਸਾਰਾ ਉੱਥੋਂ ਦਾ ਵੀ ਐਕਸਪੀਰੀਅੰਸ ਬਹੁਤ ਵਧੀਆ ਸੀ, ਸਾਡੇ ਖਾਣ ਪੀਣ ਦਾ ਐਵਰੀਥਿੰਗ ਦਾ ਬੜਾ ਵਧੀਆ ਧਿਆਨ ਰੱਖਿਆ ਗਿਆ। ਅੱਛਾ। ਹਾਂਜੀ। ਤੇ ਇਹ ਅੱਜ ਤੁਹਾਨੂੰ 8ਵਾਂ ਦਿਨ ਆ? 9ਵਾਂ ਦਿਨ ਆ, ਕੱਲ੍ਹ ਸਾਡਾ 10ਵਾਂ ਦਿਨ ਹੈ। ਤੇ ਇਹਨਾਂ 9ਵਾਂ ਦਿਨਾਂ 'ਚ ਤੁਸੀਂ ਪਾਕਿਸਤਾਨ ਇੱਥੇ ਦੇ ਲੋਕਾਂ ਨੂੰ, ਪੰਜਾਬੀਆਂ ਨੂੰ ਕਿੱਦਾਂ ਦਾ ਮਹਿਸੂਸ ਕੀਤਾ? ਬਹੁਤ ਜ਼ਿਆਦਾ ਵਧੀਆ ਮਹਿਸੂਸ ਕੀਤਾ, ਮਤਲਬ ਜਿੱਦਾਂ ਸੋਚਿਆ ਸੀ ਵੀ ਪਤਾ ਨਹੀਂ ਉੱਥੇ ਜਾ ਕੇ ਹੈ ਨਾ ਲੋਕ ਕਿੱਦਾਂ ਦੇ ਹੋਣਗੇ, ਬਟ ਮੈਨੂੰ ਲੱਗਦਾ ਵੀ ਸਾਡੇ ਲੋਕਾਂ ਨਾਲੋਂ ਵੀ ਇੱਧਰ ਆ ਕੇ ਸਾਨੂੰ ਜ਼ਿਆਦਾ ਪਿਆਰ ਮਿਲਿਆ, ਇੱਜ਼ਤ ਬਹੁਤ ਮਿਲੀ। ਠੀਕ ਆ, ਤੇ ਮਤਲਬ ਲੋਕੀ ਵੀ ਬਹੁਤ ਕੋਆਪਰੇਟਿਵ ਸੀ, ਤੁਹਾਡੀ ਸਿਕਿਉਰਿਟੀ ਸਾਰਾ ਕੁਛ ਮਤਲਬ ਸਾਡੇ ਮੋਢੇ ਨਾਲ ਮੋਢਾ ਮਿਲਾ ਕੇ ਉੱਦਾਂ ਦੇ ਚੱਲ ਰਹੇ, ਸਾਨੂੰ ਕਿਸੇ ਚੀਜ਼ ਵੀ ਕੋਈ ਪ੍ਰੋਬਲਮ ਹੀ ਨਹੀਂ ਆਈ। ਤੇ ਮੈਂ ਤਾਂ ਹੋਰ ਲੋਕਾਂ ਨੂੰ ਇਹੀ ਕਹਿਣਾ ਚਾਹੂੰਗੀ ਵੀ ਤੁਸੀਂ ਹੋਰ ਕਿਤੇ ਅਪਲਾਈ ਕਰਨ ਤੋਂ ਪਹਿਲਾਂ ਸਾਡੇ ਜਿਹੜੇ ਸਿੱਖ ਗੁਰਧਾਮ ਨੇ, ਇੱਦਾਂ ਦੇ ਸਾਡੇ ਆਪਣੇ ਲੋਕ ਨੇ, ਉਹਨਾਂ ਨਾਲ ਆ ਕੇ ਜ਼ਰੂਰ ਮਿਲੋ। ਨਹੀਂ ਜੀ, ਇਹ ਤੇ ਬੜੀ ਚੰਗੀ ਗੱਲ ਆ ਕਿ ਆਓ ਇੱਥੇ ਆ ਕੇ ਦੇਖੋ। ਤੇ ਜੋ ਸੁਣਿਆ ਸੀ ਪਾਕਿਸਤਾਨ ਦੇ ਬਾਰੇ 'ਚ, ਪਹਿਲੇ ਕੀ ਸੁਣਦੇ ਸੀ, ਇਹ ਕਿਵੇਂ ਦਾ ਮੁਲਕ ਆ, ਕੀ ਹਾਲਾਤ ਆ? ਫਸਟ ਆਫ ਆਲ ਤੇ ਸਾਨੂੰ ਤਾਂ ਕਿਹਾ ਕਿ ਭੇਜਿਆ ਜਾਂਦਾ ਸੀ ਵੀ ਤੁਸੀਂ ਜ਼ਿਆਦਾ ਵਿਚਰੇ ਹੋ ਨਾ ਆਪਣਾ, ਹੈ ਨਾ, ਮਤਲਬ ਕੋਈ ਪ੍ਰੋਪਰ ਐਡਰੈਸ ਜਾਂ ਲੋਕਾਂ ਨਾਲ ਜ਼ਿਆਦਾ ਬੋਲਣਾ ਚੱਲਣਾ ਨਹੀਂ ਹੈ। ਪਰ ਇੱਥੇ ਆ ਕੇ ਇੱਜ਼ਤ ਹੀ ਸਾਨੂੰ ਇੰਨੀ ਮਿਲੀ ਕਿ ਸਾਡੇ ਤੋਂ ਖੁਦ ਤੋਂ ਹੀ ਨਹੀਂ ਰਿਹਾ ਜਾਂਦਾ ਲੋਕਾਂ ਨਾਲ ਗੱਲ ਬਾਤ ਕੀਤੇ ਬਿਨਾਂ। ਮਤਲਬ ਲੋਕ ਵੀ ਬਹੁਤ ਕੋਆਪਰੇਟਿਵ ਨੇ, ਸਾਨੂੰ ਕੋਈ ਪ੍ਰੋਬਲਮ ਹੁੰਦੀ ਆ ਤੇ ਉਹ ਆਪ ਸਾਡੇ ਮਤਲਬ ਅੱਗੇ ਆ ਕੇ ਸਾਡਾ ਸਾਥ ਦਿੰਦੇ ਨੇ। ਅੱਛਾ। ਹਾਂਜੀ। ਤੇ ਤੁਸੀਂ ਇੱਥੇ ਕੋਈ ਸ਼ਾਪਿੰਗ ਵੀ ਕੀਤੀ? ਹਾਂਜੀ, ਕੱਲ੍ਹ ਗਏ ਸੀ ਆਪਾਂ ਚੂਨਾ ਮੰਡੀ ਬਾਜ਼ਾਰ, ਉੱਥੋਂ ਖੂਬ ਸਾਰੀ ਸ਼ਾਪਿੰਗ ਕੀਤੀ। ਜਨਾਨੀਆਂ ਨੂੰ ਸ਼ੌਂਕ ਪੈਦਾ ਹੁੰਦਾ ਸੂਟ, ਜੁੱਤੀਆਂ, ਚੁੰਨੀਆਂ ਦਾ ਸਭ ਕੁਛ ਬਾਏ ਕੀਤਾ। ਰਿਲੇਟਿਵਸ ਵੀ ਲੈ ਗਏ ਸੀ। ਐਂਡ ਅੱਜ ਬਾਜ਼ਾਰ ਬੰਦ ਸੀ, ਉਹਦੇ ਕਰਕੇ ਆਪਾਂ ਕੱਲ੍ਹ ਸਾਰੀ ਸ਼ਾਪਿੰਗ ਕਰਕੇ ਅੱਜ ਆਪਾਂ ਲਾਗੇ ਵਾਸਤੇ ਸਾਰਾ ਘੁੰਮ ਕੇ ਆਏ ਹਾਂ। ਆਈ ਥਿੰਕ ਅਸੀਂ ਲਾਸਟ ਹੋਣੇ ਜੋ ਐਂਟਰ ਕੀਤੇ, ਸਾਰੀ ਸੰਗਤ ਆ ਚੁੱਕੀ ਸੀ। ਹਾਂਜੀ। ਤੇ ਕਿਹਦਾ ਲੱਗਿਆ ਲਾਹੌਰ? ਬਹੁਤ ਵਧੀਆ, ਮਤਲਬ ਲੱਗਿਆ ਨਹੀਂ ਵੀ ਅਸੀਂ ਇੱਕ ਵੱਖਰੀ ਜਗ੍ਹਾ ਤੇ ਆਏ ਹਾਂ। ਸਾਡਾ ਅੰਮ੍ਰਿਤਸਰ ਤੇ ਲਾਹੌਰ ਮੈਨੂੰ ਸੇਮ ਲੱਗਾ, ਸੇਮ ਸਾਰਾ ਕੁਛ। ਤੇ ਮੈਂ ਇੱਧਰ ਦੇ ਲੋਕਾਂ ਨੂੰ ਵੀ ਉਹੀ ਬੋਲਣੀ ਸੀ ਵੀ ਅਗਰ ਤੁਹਾਡਾ ਵੀ ਤੇ ਵੀਜ਼ਾ ਲੱਗੇ ਤੁਸੀਂ ਉੱਧਰ ਆਓ ਤੇ ਤੁਹਾਨੂੰ ਬਿਲਕੁਲ ਨਹੀਂ ਲੱਗਣਾ ਵੀ ਤੁਸੀਂ ਲਾਹੌਰ ਬੈਠੇ ਹੋ, ਤੁਸੀਂ ਅੰਮ੍ਰਿਤਸਰ ਬੈਠੇ ਹੋ। ਅੱਛਾ। ਹਾਂਜੀ ਜੀ ਬਿਲਕੁਲ, ਵੀਜ਼ਾ ਜੇ ਲੱਗਿਆ ਤੇ ਜ਼ਰੂਰ ਆਵਾਂਗੇ। ਟਰਾਈ ਤਾਂ ਮੈਂ ਵੀ ਕਾਫੀ ਕੀਤੀ ਉੱਦਾਂ, ਤੇ ਜ਼ਾਹਿਰ ਆਪਣਾ ਇਲਾਕਾ ਆਪਣਾ ਹੀ ਹੁੰਦਾ ਜਦੋਂ ਬੰਦਾ ਉੱਥੇ ਜਾਂਦਾ। ਤੇ ਬਹਰਹਾਲ ਬੜਾ ਚੰਗਾ ਲੱਗਿਆ। ਤੇ ਹੁਣ ਮੁੜ ਕੇ ਆਉਣ ਦਾ ਵੀ ਇਰਾਦਾ? ਹਾਂਜੀ ਜ਼ਰੂਰ, ਫੈਮਿਲੀ ਦੇ ਨਾਲ। ਹੁਣ ਫੈਮਿਲੀ ਨੂੰ ਜਾ ਕੇ ਦੱਸਾਂਗੇ ਕਿੱਦਾਂ ਦਾ ਸਾਰਾ ਕੁਛ ਓਵਰਆਲ ਐਕਸਪੀਰੀਅੰਸ ਰਿਹਾ। ਜਿਵੇਂ ਕਿ ਅੱਜ ਆਪਾਂ ਗਿਆ ਇੱਥੇ ਛੋਟੀਆਂ ਛੋਟੀਆਂ ਗਲੀਆਂ ਵਿਜ਼ਿਟ ਕੀਤੀਆਂ, ਉੱਥੋਂ ਦੇ ਸਾਨੂੰ ਬਹੁਤ ਸਾਰੇ ਪੁਰਾਣੇ ਲੋਕ ਮਿਲੇ ਜਿਹੜੇ ਕਿ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਸੀ। ਉਹਨਾਂ ਨੇ ਆਪਣੇ ਜਜ਼ਬਾਤ ਸ਼ੇਅਰ ਕੀਤੇ, ਕੀ ਸੀ ਉੱਧਰ, ਕਿੱਥੇ ਰਹਿੰਦੇ ਸੀ, ਹੈ ਨਾ, ਤੇ ਸਾਨੂੰ ਪਿਆਰ ਵੀ ਬਹੁਤ ਸਾਰਾ ਦਿੱਤਾ। ਸਾਨੂੰ ਪੁਰਾਣੇ ਘਰ ਦਿਖਾਏ ਉਹਨਾਂ ਨੇ, ਮਤਲਬ ਓਵਰਆਲ ਸਾਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਹਾਂਜੀ। ਇਹ ਗੱਲ ਜ਼ਰੂਰ ਬੋਲੋ ਕਿ ਜਿਹੜੇ 2 ਦਿਨ ਸਾਨੂੰ ਦਿੱਤੇ ਆ ਛੱਡਿਆ ਆ, ਇਹ ਸਾਨੂੰ ਜ਼ਿਆਦਾ ਦਿਨ ਦੇਣੇ ਚਾਹੀਦੇ ਸੀ। ਪੁੱਛ ਲੈਂਦੇ। ਹਾਂਜੀ ਦੱਸੋ ਜੀ ਇਹ ਗੱਲ। ਹਾਂਜੀ, ਬਟ ਮੈਂ ਲਾਸਟ ਤੇ ਇੱਕ ਹੀ ਗੱਲ ਕਹਿਣਾ ਚਾਹੂੰਗੀ ਵੀ ਮਤਲਬ ਜਿਵੇਂ ਸਾਨੂੰ ਕਰਤਾਰਪੁਰ ਸਾਹਿਬ 2 ਦਿਨ ਰੱਖਿਆ ਗਿਆ ਨਾ, ਉੱਧਰੋਂ ਸਾਡਾ ਹੁਣ ਜਿਹੜਾ ਵੀਜ਼ਾ ਉਹਨੂੰ ਈਜ਼ੀ ਲੱਗ ਜਾਂਦਾ, ਅਸੀਂ ਜਦੋਂ ਮਰਜ਼ੀ ਆ ਸਕਦੇ, ਜਦੋਂ ਮਰਜ਼ੀ ਜਾ ਸਕਦੇ ਹਾਂ। ਜਿਵੇਂ ਕਿ ਸਾਨੂੰ ਨਨਕਾਣਾ ਸਾਹਿਬ ਬਿਲਕੁਲ ਟਾਈਮ ਨਹੀਂ ਮਿਲਿਆ,
ਸਾਨੂੰ ਹਰ ਗੁਰਦੁਆਰੇ ਅਸੀਂ ਰਾਤ ਹੀ ਪਹੁੰਚਦੇ ਰਹੇ, ਲਾਈਕ 10-11 ਵਜੇ ਹੈ ਨਾ। ਉਸ ਤੋਂ ਬਾਅਦ ਨੈਕਸਟ ਡੇ ਸਾਨੂੰ ਉੱਥੋਂ ਗੁਰਦੁਆਰਾ ਸੱਚਾ ਸੌਦਾ ਲੈ ਗਏ, ਸਾਡਾ ਉਹ ਦਿਨ ਸਾਰਾ ਉੱਥੇ ਨਿਕਲ ਗਿਆ। ਆ ਕੇ ਵੀ ਸਾਨੂੰ ਨਨਕਾਣਾ ਸਾਹਿਬ ਬਿਲਕੁਲ ਨਹੀਂ ਘੁੰਮਣ ਦਾ ਮੌਕਾ ਮਿਲਿਆ। ਅਗਲੇ ਦਿਨ ਅਸੀਂ ਹੈ ਨਾ ਕਰਤਾਰਪੁਰ ਸਾਹਿਬ ਚਲੇ ਗਏ, ਕਿਉਂਕਿ ਅਸੀਂ ਆਲਰੇਡੀ ਸਾਰੇ ਲੋਕਾਂ ਨੇ ਵੇਖਿਆ ਹੋਇਆ ਵਾ। ਅਤੇ ਸਾਨੂੰ ਲਾਹੌਰ ਜੋ ਕਿ ਸਾਡੀ ਆਪਣੀ ਪਲੇਸ ਆ, ਜਿੱਥੇ ਕਿ ਵੇਖਣ ਲਈ ਬਹੁਤ ਸਾਰੀਆਂ ਜਗ੍ਹਾ ਸੀ ਲਾਗੇ ਪਾਸੇ, ਕੁਝ ਕੁ ਸਾਡੇ ਗੁਰਦੁਆਰੇ ਵੀ ਰਹਿ ਗਏ ਨੇ, ਸਾਡੀਆਂ ਪੁਰਾਣੀਆਂ ਜਗ੍ਹਾ ਵੀ ਰਹਿ ਗਈਆਂ, ਲਾਈਕ ਸ਼ਹੀਦ ਭਗਤ ਸਿੰਘ ਦਾ ਜਨਮ ਸਥਾਨ, ਉਹਨਾਂ ਦਾ ਸਕੂਲ, ਲਾਈਕ ਬੇਬੇ ਨਾਨਕੀ ਦਾ ਗੁਰਦੁਆਰਾ ਐਂਡ ਬੇਰੀ ਸਾਹਿਬ ਗੁਰਦੁਆਰਾ, ਹੋਰ ਵੀ ਗੁਰਦੁਆਰਾ ਸ਼ਾਇਦ ਜਿਹੜੇ ਸਾਨੂੰ ਨਾ ਪਤਾ ਹੁਣ। ਅਗਲੀ ਵਾਰ ਤੋਂ ਅਗਰ ਸਾਨੂੰ ਵੀਜ਼ਾ ਮਿਲੇ ਤਾਂ ਲਾਹੌਰ ਦੇ ਦਿਨ ਸਾਡੇ ਵਧਾਏ ਜਾਣ, ਠੀਕ ਆ। ਬਸ ਥੋੜ੍ਹਾ ਇਹੀ ਐਕਸਪੀਰੀਅੰਸ ਰਿਹਾ ਵੀ ਸਾਨੂੰ ਟਾਈਮ ਘੁੰਮਣ ਫਿਰਨ ਲਈ, ਚੀਜ਼ਾਂ ਵੇਖਣ ਲਈ ਘੱਟ ਮਿਲਿਆ। ਚਲੋ ਜੀ, ਅੱਗੇ ਤੁਸੀਂ ਮੁੜ ਕੇ ਆਓ, ਫਿਰ ਆਓ ਤੇ 2-4 ਵਾਰੀ ਤੇ ਸਾਰਾ ਕੁਝ ਦੇਖਿਆ ਵੀ ਜਾਏਗਾ ਤੇ ਘੁੰਮਣ ਦਾ ਮੌਕਾ ਵੀ ਮਿਲ ਜਾਏਗਾ। ਬਹਰਹਾਲ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੇ ਆਉਂਦੇ ਰਹੋ ਤੇ ਫਿਰ ਮੁਲਾਕਾਤ ਹੈ। ਸਾਨੂੰ ਵੀ ਬਹੁਤ ਵਧੀਆ ਲੱਗਿਆ। ਥੈਂਕ ਯੂ ਸੋ